ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 12 ਫਰਵਰੀ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਿੰਦ, ਸੁਨਹਿਰੀ ਮਤਨ, ਮਿਸਾਲ। ਰਾਸਤਕਾਰ ਬੰਦੇ ਦੀ ਰਾਹ ਇਹ ਹੈ ਭਈ ਬਦੀ ਤੋਂ ਨੱਸੇ ਤੇ ਆਪਣੀ ਰਾਹ ਦਾ ਨਿਗਹਿਬਾਨ ਆਪਣੀ ਜਾਨ ਦੀ ਹਿਫਾਜ਼ਤ ਕਰਦਾ ਹੈ। ਜਵਾਬੀ ਪੜ੍ਹਾਈ। ਜ਼ਬੂਰ। ਮੈਂ ਆਪਣੀਆਂ ਅੱਖੀਆਂ ਪਹਾੜ ਵੱਲ ਚੁੱਕਾਂਗਾ, ਮੇਰੀ ਮਦਦ ਕਿੱਥੋਂ ਆਵੇਗੀ? ਮੇਰੀ ਮਦਦ ਰੱਬ ਵੱਲੋਂ ਹੈ, ਜਿਨੇ ਅਸਮਾਨ ਤੇ ਧਰਤੀ ਨੂੰ ਬਣਾਇਆ। ਰੱਬ ਤੇਰਾ ਮੁਹਾਫਜ਼ ਏ, ਰੱਬ ਤੇਰੇ ਸੱਜੇ ਹੱਥ ਵੱਲ ਤੇਰਾ ਨਿਗਹਿਬਾਨ ਏ। ਨਾ ਸੂਰਜ ਦਿਨ ਨੂੰ ਤੈਨੂੰ ਕੁਝ ਨੁਕਸਾਨ ਪਹੁੰਚਾਵੇਗਾ, ਨਾ ਚੰਨ ਰਾਤ ਨੂੰ। ਰੱਬ ਹਰ ਬਲਾ ਤੋਂ ਤੈਨੂੰ ਮਹਿਫੂਜ਼ ਰੱਖੇਗਾ ਤੇ ਤੇਰੀ ਜਾਨ ਨੂੰ ਮਹਿਫੂਜ਼ ਰੱਖੇਗਾ। ਰੱਬ ਤੇਰੀ ਆਮਦੋਰਫਤ ਵਿੱਚ ਹੁਣ ਤੋਂ ਹਮੇਸ਼ਾ ਤੀਕਰ ਤੇਰੀ ਹਿਫਾਜ਼ਤ ਕਰੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਦਾ ਸ਼ੁਕਰ ਕਰੋ, ਕਿਉਂ ਜੇ ਉਹ ਚੰਗਾ ਹੈ ਤੇ ਉਹਦੀ ਸ਼ਫਕਤ ਹਮੇਸ਼ਾ ਦੀ ਏ। ਖੁਦਾਵੰਦ ਦੇ ਛੁਡਾਏ ਹੋਏ ਇਹ ਆਖਣ, ਜਿਨ੍ਹਾਂ ਨੂੰ ਉਹਨੇ ਫਿਦਿਆ ਦੇ ਕੇ ਵੈਰੀ ਦੇ ਹੱਥੋਂ ਛੁਡਾ ਲਿਆ ਤੇ ਉਹਨਾਂ ਨੂੰ ਦੇਸ-ਦੇਸ ਵਿੱਚੋਂ ਇਕੱਠਾ ਕੀਤਾ, ਪੂਰਬ ਤੇ ਪੱਛਮ ਵੱਲੋਂ, ਉੱਤਰ ਤੇ ਦੱਖਣ ਵੱਲੋਂ। ਉਹ ਬੀਆਬਾਨ ਵਿੱਚ ਸਹਿਰਾ ਦੀ ਰਾਹ ਉੱਤੇ ਭਟਕਦੇ ਫਿਰੇ। ਉਹਨਾਂ ਨੂੰ ਵਸਣ ਲਈ ਕੋਈ ਸ਼ਹਿਰ ਨਾ ਮਿਲਿਆ। ਉਹ ਭੁੱਖੇ ਤੇ ਧਰਿਆਏ ਸੀ ਤੇ ਉਹਨਾਂ ਦਾ ਦਿਲ ਬੈਠਦਾ ਜਾਂਦਾ ਸੀ। ਤਦ ਆਪਣੀ ਮੁਸੀਬਤ ਵਿੱਚ ਉਹਨਾਂ ਨੇ ਫਰਿਆਦ ਕੀਤੀ ਤੇ ਉਹਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਰਿਹਾਈ ਦਿੱਤੀ। ਉਹ ਉਹਨਾਂ ਨੂੰ ਸਿੱਧੀ ਰਾਹ ਤੋਂ ਲੈ ਗਿਆ ਤਾਂ ਜੋ ਵਸਣ ਲਈ ਕਿਸੇ ਸ਼ਹਿਰ ਵਿੱਚ ਅਪੜ ਜਾਣ। ਕਾਸ਼ ਭਈ ਲੋਕੀ ਖੁਦਾਵੰਦ ਦੀ ਸ਼ਫਕਤ ਦੀ ਖਾਤਰ ਤੇ ਬਨੀ ਆਦਮ ਲਈ ਉਹਦੇ ਅਜੀਬ ਕੰਮਾਂ ਦੀ ਖਾਤਰ ਉਹਦੀ ਵਡਿਆਈ ਕਰਦੇ, ਕਿਉਂ ਜੇ ਉਹ ਤਰਸਣ ਵਾਲੀ ਜਿੰਦ ਨੂੰ ਰਜਾਉਂਦਾ ਏ ਤੇ ਭੁੱਖੀ ਜਿੰਦ ਨੂੰ ਨੇਮਤਾਂ ਨਾਲ ਮਾਲਾਮਾਲ ਕਰਦਾ ਏ। ਯਰਮੀਆ। ਐ ਕੌਮੋ, ਰੱਬ ਦਾ ਕਲਾਮ ਸੁਣੋ ਤੇ ਦੂਰ ਦੇ ਜਜ਼ੀਰਿਆਂ ਵਿੱਚ ਮੁਨਾਦੀ ਕਰੋ ਤੇ ਆਖੋ ਭਈ ਜਿਨ੍ਹੇ ਇਸਰਾਈਲ ਨੂੰ ਤਿੱਤਰ-ਬਿੱਤਰ ਕੀਤਾ, ਉਹ ਹੀ ਉਹਨਾਂ ਨੂੰ ਇਕੱਠਾ ਕਰੇ ਤੇ ਉਹਦੀ ਅਜਿਹੀ ਨਿਗਹਿਬਾਨੀ ਕਰੇ ਜਿਵੇਂ ਗਡਰਿਆ ਆਪਣੇ ਗੱਲੇ ਦੀ, ਕਿਉਂ ਜੇ ਖੁਦਾਵੰਦ ਨੇ ਯਾਕੂਬ ਦਾ ਫਿਦਿਆ ਦਿੱਤਾ ਏ ਤੇ ਉਹਨੂੰ ਉਹਦੇ ਹੱਥੋਂ, ਜਿਹੜਾ ਉਹਦੇ ਤੋਂ ਜ਼ੋਰਾਵਰ ਸੀ, ਰਿਹਾਈ ਦਿੱਤੀ। ਇਸ ਲਈ ਉਹ ਆਉਣਗੇ ਤੇ ਸਹਿਯੋਨ ਦੀ ਚੋਟੀ ਉੱਤੇ ਗਾਉਣਗੇ ਤੇ ਖੁਦਾਵੰਦ ਦੀਆਂ ਨੇਮਤਾਂ ਯਾਨੀ ਅਨਾਜ ਤੇ ਮੈਅ ਤੇ ਤੇਲ ਤੇ ਮੱਝਾਂ ਗਾਵਾਂ ਦੇ ਤੇ ਭੇਡ ਬੱਕਰੀਆਂ ਦੇ ਬੱਚਿਆਂ ਵੱਲ ਇਕੱਠੇ ਜਾਣਗੇ ਤੇ ਉਹਨਾਂ ਦੀ ਜਾਨ ਸੈਰਾਬ ਬਾਗ ਵਾਂਗਰ ਹੋਵੇਗੀ ਤੇ ਉਹ ਫਿਰ ਕਦੀ ਦੁਖੀ ਨਾ ਹੋਣਗੇ। ਉਸ ਵੇਲੇ ਕੰਵਾਰੀਆਂ ਤੇ ਵੱਡੇ ਤੇ ਜਵਾਨ ਖੁਸ਼ੀ ਨਾਲ ਨੱਚਣਗੇ, ਕਿਉਂ ਜੇ ਮੈਂ ਉਹਨਾਂ ਦੇ ਦੁੱਖ ਨੂੰ ਖੁਸ਼ੀ ਵਿੱਚ ਬਦਲ ਦੇਵਾਂਗਾ ਤੇ ਉਹਨਾਂ ਨੂੰ ਤਸੱਲੀ ਦੇ ਕੇ ਦੁੱਖ ਤੋਂ ਬਾਅਦ ਖੁਸ਼ ਕਰਾਂਗਾ ਤੇ ਮੈਂ ਕਾਹਨਾਂ ਦੀ ਜਾਨ ਨੂੰ ਚਕਨਾਈ ਨਾਲ ਸੇਰ ਕਰਾਂਗਾ ਤੇ ਮੇਰੇ ਲੋਕੀ ਮੇਰੀਆਂ ਨੇਮਤਾਂ ਨਾਲ ਰੱਜਣਗੇ, ਖੁਦਾਵੰਦ ਆਖਦਾ ਏ। ਤਵਾਰੀਖ। ਰੱਬ ਦੀ ਰੂਹ ਅਜ਼ਰੀਆ ਬਿਨ ਊਦ ਉੱਤੇ ਨਾਜ਼ਲ ਹੋਈ ਤੇ ਉਹ ਆਸਾ ਨੂੰ ਮਿਲਣ ਲਈ ਗਿਆ ਤੇ ਉਹਨੂੰ ਆਖਿਆ, ਐ ਆਸਾ ਤੇ ਸਾਰੇ ਯਹੂਦਾ ਤੇ ਬਿਨਯਾਮੀਨ, ਮੇਰੀ ਸੁਣੋ। ਖੁਦਾਵੰਦ ਤੁਹਾਡੇ ਨਾਲ ਏ ਜਦੋਂ ਤੀਕਰ ਤੁਸੀਂ ਉਹਦੇ ਨਾਲ ਹੋ, ਤੇ ਜੇ ਤੁਸੀਂ ਉਹਦੇ ਤਾਲਬ ਹੋ ਤੇ ਉਹ ਤੁਹਾਨੂੰ ਮਿਲੇਗਾ, ਤੇ ਜੇ ਤੁਸੀਂ ਉਹਨੂੰ ਤਰਕ ਕਰ ਦਿਓ ਤੇ ਉਹ ਤੁਹਾਨੂੰ ਤਰਕ ਕਰ ਦੇਵੇਗਾ। ਹੁਣ ਬੜੇ ਅਰਸੇ ਤੋਂ ਇਸਰਾਈਲ ਬਿਨਾਂ ਸੱਚੇ ਰੱਬ ਤੇ ਬਿਨਾਂ ਸਿਖਾਉਣ ਵਾਲੇ ਕਾਹਨ ਤੇ ਬਿਨਾਂ ਸ਼ਰੀਅਤ ਦੇ ਰਹੇ ਨੇ, ਤੇ ਜਦੋਂ ਉਹ ਆਪਣੇ ਦੁੱਖ ਵਿੱਚ ਖੁਦਾਵੰਦ ਇਸਰਾਈਲ ਦੇ ਰੱਬ ਵੱਲ ਮੁੜ ਕੇ ਉਹਦੇ ਹੋਏ ਤੇ ਉਹ ਉਹਨਾਂ ਨੂੰ ਮਿਲ ਗਿਆ। ਤੇ ਉਹਨਾਂ ਦਿਨਾਂ ਵਿੱਚ ਉਹਨੂੰ ਜਿਹੜਾ ਬਾਹਰ ਜਾਂਦਾ ਸੀ ਤੇ ਉਹਨੂੰ ਜਿਹੜਾ ਅੰਦਰ ਆਉਂਦਾ ਸੀ ਬਿਲਕੁਲ ਚੈਨ ਨਹੀਂ ਸੀ, ਬਲਕਿ ਦੇਸਾਂ ਦੇ ਵਾਸੀਆਂ ਉੱਤੇ ਬੜੀਆਂ ਅਜ਼ੀਤਾਂ ਸੀ। ਜਦੋਂ ਆਸਾ ਨੇ ਇਹਨਾਂ ਗੱਲਾਂ ਤੇ ਊਦ ਦੀਆਂ ਗੱਲਾਂ ਨੂੰ ਸੁਣਿਆ ਤੇ ਉਹਨੇ ਹੌਸਲਾ ਕਰਕੇ ਯਹੂਦਾ ਤੇ ਬਿਨਯਾਮੀਨ ਦੇ ਸਾਰੇ ਮੁਲਕ ਤੋਂ ਤੇ ਉਹਨਾਂ ਸ਼ਹਿਰਾਂ ਤੋਂ ਜਿਹੜੇ ਉਹਨੇ ਕੋਹਸਤਾਨੀ ਮੁਲਕ ਵਿੱਚੋਂ ਲੈ ਲਏ ਸੀ, ਮਕਰੂ ਸ਼ੈਵਾਂ ਨੂੰ ਦੂਰ ਕਰ ਦਿੱਤਾ ਤੇ ਖੁਦਾਵੰਦ ਦੇ ਮਜ਼ਬਾ ਨੂੰ, ਜਿਹੜਾ ਖੁਦਾਵੰਦ ਦੇ ਉਸਾਰੇ ਦੇ ਸਾਹਮਣੇ ਸੀ, ਫੇਰ ਬਣਾਇਆ। ਤੇ ਉਹਨੇ ਸਾਰੇ ਯਹੂਦਾ ਤੇ ਬਿਨਯਾਮੀਨ ਨੂੰ ਤੇ ਉਹਨਾਂ ਲੋਕਾਂ ਨੂੰ ਜਿਹੜੇ ਇਫਰਾਈਮ ਤੇ ਮਨੱਸੀ ਤੇ ਸ਼ਮੌਨ ਵਿੱਚੋਂ ਉਹਨਾਂ ਦੇ ਵਿਚਾਲੇ ਰਹਿਣ ਸਹਿਣ ਕਰਦੇ ਸੀ, ਇਕੱਠਾ ਕੀਤਾ, ਕਿਉਂ ਜੇ ਜਦ ਉਹਨਾਂ ਨੇ ਵੇਖਿਆ ਕਿ ਖੁਦਾਵੰਦ ਉਹਨਾਂ ਦਾ ਰੱਬ ਉਹਨਾਂ ਦੇ ਨਾਲ ਏ ਤੇ ਉਹ ਇਸਰਾਈਲ ਵਿੱਚੋਂ ਬੜੀ ਕਸਰਤ ਨਾਲ ਉਹਦੇ ਕੋਲ ਆ ਗਏ ਤੇ ਉਹ ਉਸ ਅਹਿਦ ਵਿੱਚ ਰਲ ਗਏ
ਤਾਂ ਜੋ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੋਂ ਖੁਦਾਵੰਦ ਆਪਣੇ ਪਿਓ ਦਾਦੇ ਦੇ ਰੱਬ ਦੇ ਤਾਲਬ ਹੋਣ। ਲੂਕਾ। ਫਿਰ ਯਿਸੂ ਰੂਹ ਦੀ ਕੂਵਤ ਨਾਲ ਭਰਿਆ ਹੋਇਆ ਗਲੀਲ ਨੂੰ ਮੁੜਿਆ ਤੇ ਸਾਰੇ ਪਾਸੇ ਉਹਦੀ ਸ਼ੋਹਰਤ ਫੈਲ ਗਈ ਤੇ ਉਹ ਉਹਨਾਂ ਦੇ ਇਬਾਦਤਖਾਨੇ ਵਿੱਚ ਤਾਲੀਮ ਦਿੰਦਾ ਰਿਹਾ ਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ। ਤੇ ਉਹ ਨਾਸਰਤ ਵਿੱਚ ਆਇਆ ਜਿੱਥੇ ਉਹਨੇ ਪਰਵਰਿਸ਼ ਪਾਈ ਸੀ ਤੇ ਆਪਣੇ ਦਸਤੂਰ ਦੇ ਮੁਤਾਬਕ ਸਬਤ ਦੇ ਦਿਨ ਇਬਾਦਤਖਾਨੇ ਵਿੱਚ ਗਿਆ ਤੇ ਪੜ੍ਹਨ ਲਈ ਖਲੋਤਾ। ਤੇ ਯਸਾਇਆ ਨਬੀ ਦੀ ਕਿਤਾਬ ਉਹਨੂੰ ਦਿੱਤੀ ਗਈ ਤੇ ਕਿਤਾਬ ਖੋਲ ਕੇ ਉਹਨੇ ਉਹ ਮੁਕਾਮ ਕੱਢਿਆ ਜਿੱਥੇ ਲਿਖਿਆ ਸੀ, ਭਈ ਖੁਦਾਵੰਦ ਦਾ ਰੂਹ ਮੇਰੇ ਉੱਤੇ ਹੈ, ਇਸ ਲਈ ਵੀ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾ ਕੀਤਾ। ਉਹਨੇ ਮੈਨੂੰ ਘੱਲਿਆ ਏ ਵੀ ਕੈਦੀਆਂ ਨੂੰ ਰਿਹਾਈ ਤੇ ਅੰਨ੍ਹਿਆਂ ਨੂੰ ਬੇਨਾਈ ਪਾਉਣ ਦੀ ਖਬਰ ਸੁਣਾਵਾਂ, ਕੁਚਲੇ ਹੋਇਆਂ ਨੂੰ ਆਜ਼ਾਦ ਕਰਾਂ ਤੇ ਖੁਦਾਵੰਦ ਦੇ ਸਾਲੇ ਮਕਬੂਲ ਦੀ ਮੁਨਾਦੀ ਕਰਾਂ। ਫਿਰ ਉਹ ਕਿਤਾਬ ਬੰਦ ਕਰਕੇ ਤੇ ਖਾਦਮ ਨੂੰ ਵਾਪਸ ਦੇ ਕੇ ਬੈਠ ਗਿਆ ਤੇ ਜਿੰਨੇ ਇਬਾਦਤਖਾਨੇ ਵਿੱਚ ਸੀ ਸਾਰਿਆਂ ਦੀਆਂ ਅੱਖੀਆਂ ਉਹਦੇ ਉੱਤੇ ਲੱਗੀਆਂ ਹੋਈਆਂ ਸੀ। ਉਹ ਉਹਨਾਂ ਨੂੰ ਆਖਣ ਲੱਗਿਆ, ਭਈ ਅੱਜ ਇਹ ਨਵਿਸ਼ਤਾ ਤੁਹਾਡੇ ਸਾਹਮਣੇ ਪੂਰਾ ਹੋਇਆ। ਮਰਕਸ। ਫਿਰ ਉਹ ਬੈਤੇ ਸਦਾ ਵਿੱਚ ਆਏ ਤੇ ਲੋਕੀ ਇੱਕ ਅੰਨੇ ਨੂੰ ਉਹਦੇ ਕੋਲ ਲਿਆਏ ਤੇ ਉਹਦੀ ਮਿੰਨਤ ਕੀਤੀ ਭਈ ਉਹਨੂੰ ਛੂਏ। ਉਹ ਉਸ ਅੰਨੇ ਦਾ ਹੱਥ ਫੜ ਕੇ ਉਹਨੂੰ ਪਿੰਡੋਂ ਬਾਹਰ ਲੈ ਗਿਆ ਤੇ ਉਹਦੀਆਂ ਅੱਖੀਆਂ ਵਿੱਚ ਥੁੱਕ ਕੇ ਆਪਣੇ ਹੱਥ ਉਹਦੇ ਉੱਤੇ ਧਰੇ ਤੇ ਉਹਨੂੰ ਪੁੱਛਿਆ, ਭਈ ਕੀ ਤੂੰ ਕੁਝ ਵੇਖਦਾ ਹੈ? ਉਹਨੇ ਅੱਖ ਚੁੱਕ ਕੇ ਆਖਿਆ, ਮੈਂ ਬੰਦਿਆਂ ਨੂੰ ਵੇਖਦਾ ਵਾਂ, ਕਿਉਂ ਜੇ ਉਹ ਮੈਨੂੰ ਟੁਰਦੇ ਹੋਏ ਇੰਜ ਵਿਖਾਲੀ ਦਿੰਦੇ ਨੇ ਜਿਵੇਂ ਰੁੱਖ ਨੇ। ਫਿਰ ਉਹਨੇ ਦੁਬਾਰਾ ਉਹਦੀਆਂ ਅੱਖੀਆਂ ਉੱਤੇ ਆਪਣੇ ਹੱਥ ਧਰੇ ਤੇ ਉਹਨੇ ਗੌਰ ਨਾਲ ਨਜ਼ਰ ਕੀਤੀ ਤੇ ਚੰਗਾ ਹੋ ਗਿਆ ਤੇ ਸਾਰੀਆਂ ਸ਼ੈਵਾਂ ਸਾਫ਼-ਸਾਫ਼ ਵੇਖਣ ਲੱਗ ਪਿਆ। ਯਸਾਇਆ। ਐ ਸਾਰੇ ਤਰੇ ਆਓ, ਪਾਣੀ ਦੇ ਕੋਲ ਆਓ ਤੇ ਉਹ ਵੀ ਜਿਹਦੇ ਕੋਲ ਪੈਸਾ ਨਾ ਹੋਵੇ, ਆਓ ਮੁੱਲ ਲਵੋ ਤੇ ਖਾਓ। ਹਾਂ, ਆਓ ਤੇ ਦੁੱਧ ਬਗੈਰ ਰੁਪਏ ਪੈਸੇ ਦੇ ਖਰੀਦੋ। ਤੁਸੀਂ ਕਿਉਂ ਆਪਣਾ ਰੁਪਇਆ ਉਸ ਸ਼ੈ ਲਈ ਜਿਹੜੀ ਰੋਟੀ ਨਹੀਂ ਤੇ ਆਪਣੀ ਮਿਹਨਤ ਉਸ ਸ਼ੈ ਲਈ ਜਿਹੜੀ ਰਜਾਉਂਦੀ ਨਹੀਂ ਖਰਚ ਕਰਦੇ ਹੋ? ਤੁਸੀਂ ਧਿਆਨ ਨਾਲ ਮੇਰੀ ਸੁਣੋ ਤੇ ਹਰ ਉਹ ਸ਼ੈ ਜਿਹੜੀ ਚੰਗੀ ਏ ਖਾਓ ਤੇ ਤੁਹਾਡੀ ਜਾਨ ਫਰਬੀ ਤੋਂ ਲਜ਼ਤ ਪਾਵੇ। ਕੰਨ ਲਾਓ ਤੇ ਮੇਰੇ ਕੋਲ ਆਓ ਤੇ ਸੁਣੋ ਤੇ ਤੁਹਾਡੀ ਜਾਨ ਜਿਉਂਦੀ ਰਹੇਗੀ ਤੇ ਮੈਂ ਤੁਹਾਨੂੰ ਹਮੇਸ਼ਾ ਦਾ ਅਹਿਦ ਯਾਨੀ ਦਾਊਦ ਦੀਆਂ ਸੱਚੀਆਂ ਨੇਮਤਾਂ ਬਖਸ਼ਾਂਗਾ। ਪਤਰਸ। ਕਿਉਂ ਜੇ ਪਹਿਲਾਂ ਤੁਸੀਂ ਭੇਡਾਂ ਵਾਂਗਰ ਭਟਕਦੇ ਫਿਰਦੇ ਸੀ, ਪਰ ਹੁਣ ਆਪਣੇ ਰੂਹਾਂ ਦੇ ਗੱਲਾਬਾਨ ਤੇ ਨਿਗਾਹਬਾਨ ਦੇ ਕੋਲ ਫੇਰ ਆ ਗਏ ਹੋ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਅਸਮਾਨ ਯਾਨੀ ਹਸਤੀ ਦੀ ਹਮਾਂਗੀ ਉੱਤੇ ਅਪੜਨ ਲਈ ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਅਸਮਾਨ, ਹਮਾਂਗੀ, ਰੂਹ ਦੀ ਸਲਤਨਤ, ਇਲਾਹੀ ਅਸੂਲ ਦੀ ਹਕੂਮਤ, ਰੂਹਾਨੀਅਤ, ਸਕੂਨ, ਰੂਹ ਦਾ ਮਾਹੌਲ। ਜਿੰਦ ਜਾਂ ਰੂਹ ਰੱਬ ਏ, ਨਾ ਬਦਲਣ ਵਾਲਾ ਤੇ ਅਬਦੀ, ਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਹੈ ਤੇ ਉਹਦੀ ਅਕਾਸੀ ਕਰਦਾ ਹੈ, ਕਿਉਂ ਜੇ ਇਨਸਾਨ ਰੱਬ ਦੀ ਸ਼ਬੀਹ ਏ। ਜਿੰਦ, ਮਾਦਾ, ਹਯਾਤੀ ਇਨਸਾਨ ਦੀ ਜ਼ਹਾਨਤ ਹੈ ਜਿਹਦੀ ਇਨਫਰਾਦੀਅਤ ਹੁੰਦੀ ਹੈ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਹੈ। ਭਾਰਤੀਆਂ ਨੇ ਬੁਨਿਆਦੀ ਅਸਲੀਅਤ ਦੀਆਂ ਕੁਝ ਝਲਕੀਆਂ ਫੜੀਆਂ ਨੇ ਜਦੋਂ ਉਹਨਾਂ ਨੇ ਇੱਕ ਸੋਹਣੀ ਝੀਲ ਨੂੰ ਵੱਡੀ ਰੂਹ ਦੀ ਮੁਸਕਰਾਹਟ ਦਾ ਨਾਂ ਦਿੱਤਾ। ਅਸੀਂ ਇਹਦੇ ਤੋਂ ਇਨਕਾਰ ਨਹੀਂ ਕਰ ਸਕਦੇ ਵੀ ਹਯਾਤੀ ਖੁਦ ਪਰਵਰ ਏ ਤੇ ਸਾਨੂੰ ਰੂਹ ਦੀ ਹਮੇਸ਼ਾ ਵਾਲੀ ਹਮਾਂਗੀ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ, ਕਿਉਂ ਜੀ ਜ਼ਾਹਰੀ ਅਹਿਸਾਸਾਂ ਵਿੱਚ ਇਖਤਲਾਫ ਹੁੰਦਾ ਏ। ਇਹ ਰੱਬ ਇਲਾਹੀ ਅਸੂਲ ਤੋਂ ਸਾਡੀ ਨਾਵਾਕਫੀਅਤ ਏ ਜਿਹੜੀ ਜ਼ਾਹਰੀ ਇਖਤਲਾਫ ਨੂੰ ਜਨਮ ਦਿੰਦੀ ਏ ਤੇ ਇਹਦੇ ਬਾਰੇ ਚੰਗੀ ਸੋਚ ਹਮਾਂਗੀ ਨੂੰ ਬਹਾਲ ਕਰਦੀ ਏ। ਸਚਾਈ ਤਫਸੀਲ ਵਿੱਚ ਸਾਨੂੰ ਮਜਬੂਰ ਕਰੇਗੀ ਭਈ ਅਸੀਂ ਸਾਰੇ ਖੁਸ਼ੀਆਂ ਤੇ ਦੁੱਖਾਂ ਦੇ ਫਹਿਮ ਦਾ ਹਯਾਤੀ ਦੀਆਂ ਖੁਸ਼ੀਆਂ ਦੇ ਨਾਲ ਤਬਾਦਲਾ ਕਰੀਏ। ਜਿੰਦ ਲਾਫਾਨੀ ਏ ਕਿਉਂ ਜੇ ਇਹ ਰੂਹ ਏ ਜਿਹਦੇ ਵਿੱਚ ਆਪਣੀ ਆਪ ਦੀ ਤਬਾਹੀ ਦਾ ਕੋਈ ਅਨਸਰ ਨਹੀਂ ਪਾਇਆ ਜਾਂਦਾ। ਕੀ ਇਨਸਾਨ ਰੂਹਾਨੀ ਤੌਰ ਤੇ ਗਵਾਚ ਗਿਆ ਏ? ਨਹੀਂ, ਉਹ ਬਸ ਇੱਕ ਮਾਦੀ ਹਿੱਸ ਨੂੰ ਗਵਾ ਸਕਦਾ ਏ। ਸਾਰਾ ਪਾਪ ਬਦਨੀ ਏ, ਇਹ ਰੂਹਾਨੀ ਨਹੀਂ ਹੋ ਸਕਦਾ। ਪਾਪ ਇੱਥੇ ਜਾਂ ਇਹਦੇ ਬਾਅਦ ਇੰਨੇ ਅਰਸੇ ਤੀਕਰ ਬਸ ਉਦੋਂ ਹੀ ਵਜੂਦ ਰੱਖ ਸਕਦਾ ਏ
ਜਦ ਸਿਆਣ ਦਾ ਭਰਮ ਮਾਦੇ ਵਿੱਚ ਮੌਜੂਦ ਰਹਿੰਦਾ ਹੈ। ਜਿਹੜਾ ਗਵਾਚ ਗਿਆ ਹੈ ਉਹ ਪਾਪ ਦਾ ਫਹਿਮ ਹੀ ਹੁੰਦਾ ਹੈ, ਨਾ ਕਿ ਪਾਪ ਆਲੂਦ ਰੂਹ ਹੁੰਦੀ ਏ। ਬਦੀ ਚੰਗਿਆਈ ਦੇ ਫਹਿਮ ਦੇ ਰਾਹੀਂ ਤਬਾਹ ਕੀਤੀ ਜਾਂਦੀ ਏ। ਜਿੰਦ ਦੇ ਇਸ ਗਲਤ ਅੰਦਾਜ਼ੇ ਦੇ ਪਾਰੋਂ ਭਈ ਉਹ ਫਹਿਮ ਵਿੱਚ ਵਸਦੀ ਏ ਤੇ ਭਈ ਸਿਆਣ ਮਾਦੇ ਵਿੱਚ ਵਸਦੀ ਏ, ਅਕੀਦਾ ਫਹਿਮ ਦੇ ਆਰਜ਼ੀ ਨੁਕਸਾਨ ਜਾਂ ਜਿੰਦ ਦੀ ਗੈਰ ਮੌਜੂਦਗੀ ਵਿੱਚ ਘੁੰਮਦਾ ਫਿਰਦਾ ਏ, ਯਾਨੀ ਰੂਹਾਨੀ ਸੱਚਾਈ ਵਿੱਚ। ਗਲਤੀ ਦੀ ਇਹ ਹਾਲਤ ਹਯਾਤੀ ਦਾ ਫਾਨੀ ਸੁਫਨਾ ਤੇ ਮਾਦੇ ਵਿੱਚ ਮੌਜੂਦ ਮਵਾਦ ਏ, ਜਿਹੜਾ ਹਸਤੀ ਦੀ ਲਾਫਾਨੀ ਅਸਲੀਅਤ ਦੇ ਬਾਰਾਹੇ ਰਾਸਤ ਮੁਖਾਲਫ ਏ। ਜਦੋਂ ਤੀਕਰ ਅਸੀਂ ਇਹ ਮੰਨਦੇ ਹਾਂ ਭਈ ਜਿੰਦ ਪਾਪ ਕਰ ਸਕਦੀ ਜਾਂ ਲਾਫਾਨੀ ਜਿੰਦ ਫਾਨੀ ਬਦਨ ਵਿੱਚ ਏ, ਤਦ ਤੀਕਰ ਅਸੀਂ ਹਸਤੀ ਦੀ ਸਾਇੰਸ ਨੂੰ ਕਦੀ ਸਮਝ ਨਹੀਂ ਸਕਦੇ। ਜਦ ਇਨਸਾਨੀਅਤ ਇਸ ਸਾਇੰਸ ਨੂੰ ਸਮਝਦੀ ਏ ਤੇ ਇਹ ਇਨਸਾਨ ਲਈ ਹਯਾਤੀ ਦਾ ਕਾਨੂੰਨ ਬਣ ਜਾਵੇਗੀ। ਇੱਥੇ ਤੀਕਰ ਭਈ ਜਿੰਦ ਦਾ ਉੱਚਾ ਕਾਨੂੰਨ ਜਿਹੜਾ ਹਮਾਹੰਗੀ ਤੇ ਲਾਫਾਨੀਅਤ ਦੇ ਰਾਹੀਂ ਮਾਦੀ ਫਹਿਮ ਉੱਤੇ ਗਾਲਬ ਆਉਂਦਾ ਏ। ਹਯਾਤੀ ਜਿੰਦ ਦਾ ਕਾਨੂੰਨ ਏ, ਇੱਥੋਂ ਤੀਕਰ ਭਈ ਸੱਚਾਈ ਦੀ ਰੂਹ ਦਾ ਕਾਨੂੰਨ ਵੀ, ਤੇ ਜਿੰਦ ਕਿਸੇ ਨੁਮਾਇੰਦਾਕਾਰ ਦੇ ਬਿਨਾਂ ਕਦੀ ਨਹੀਂ ਹੁੰਦੀ। ਇਨਸਾਨ ਦੀ ਇਨਫਰਾਦੀਅਤ ਆਪਣੇ ਜ਼ਮੀਰ ਵਿੱਚ ਕਦੀ ਮਰ ਸਕਦੀ ਏ ਨਾ ਗਾਇਬ ਹੋ ਸਕਦੀ ਏ, ਜਿਵੇਂ ਭਈ ਜਿੰਦ ਹੋ ਸਕਦੀ ਏ, ਕਿਉਂ ਜੇ ਦੋਵੇਂ ਲਾਫਾਨੀ ਨੇ। ਇਲਾਹੀ ਸਿਆਣ ਇਨਸਾਨ ਦੀ ਜਿੰਦ ਏ ਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਏ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਏ। ਹਮਸਾਸ ਤੇ ਗੈਰਫਾਨੀ ਇਨਸਾਨ ਹਮੇਸ਼ਾ ਤੋਂ ਹੈ ਏ ਤੇ ਮਾਦੇ ਦੇ ਤੌਰ ਤੇ ਵਜੂਦ ਰੱਖਦਿਆਂ ਹੋਏ ਕਿਸੇ ਫਾਨੀ ਹਯਾਤੀ ਜੋਹਰ ਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਤੇ ਪਾਰ ਰਹਿੰਦਾ ਏ। ਇਹ ਬਿਆਨ ਸੱਚਾਈ ਦਾ ਬਿਆਨ ਏ, ਨਾ ਕਿ ਕੋਈ ਅਫਸਾਨਾ ਏ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਰ ਕਰਦੀ ਏ, ਇੱਥੋਂ ਤੀਕਰ ਵੀ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ, ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ, ਤੇ ਇਹ ਇਸ ਲਈ ਭਈ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾ ਦੇ ਹੀ ਮਾਦੇ ਦੇ ਕਾਨੂੰਨਾਂ ਦੀ। ਜਦੋਂ ਮਾਦੀ ਤੋਂ ਰੂਹਾਨੀ ਬੁਨਿਆਦਾਂ ਉੱਤੇ ਹਯਾਤੀ ਤੇ ਜ਼ਹਾਨਤ ਦਾ ਫਹਿਮ ਆਪਣਾ ਨੁਕਤਾ ਨਜ਼ਰ ਬਦਲ ਜਾਂਦਾ ਏ ਤੇ ਸਾਨੂੰ ਹਯਾਤੀ ਦੀ ਅਸਲੀਅਤ ਮਿਲੇਗੀ, ਯਾਨੀ ਫਹਿਮ ਉੱਤੇ ਰੂਹਾਨੀ ਕਾਬੂ, ਤੇ ਅਸੀਂ ਮਸੀਹਤ ਜਾਂ ਸੱਚਾਈ ਨੂੰ ਇਹਦੇ ਇਲਾਹੀ ਅਸੂਲ ਵਿੱਚ ਪਾਵਾਂਗੇ। ਕਿਸੇ ਹਮਾਹੰਗ ਤੇ ਫਾਨੀ ਇਨਸਾਨ ਦੇ ਹਾਸਲ ਹੋਣ ਤੇ ਉਹਦੀਆਂ ਕਾਬਲੀਅਤਾਂ ਦੇ ਇਜ਼ਹਾਰ ਤੋਂ ਪਹਿਲੇ ਇਹ ਇੱਕ ਨੁਕਤਾ ਨਜ਼ਰ ਹੋਣਾ ਚਾਹੀਦਾ ਏ। ਇਲਾਹੀ ਸਾਇੰਸ ਦੀ ਪਛਾਣ ਹੋਣ ਤੋਂ ਪਹਿਲੇ ਇਸ ਵੱਡੇ ਕੰਮ ਦੀ ਤਕਮੀਲ ਨੂੰ ਵੇਖਦਿਆਂ ਹੋਏ ਇਲਾਹੀ ਅਸੂਲ ਨਾਲ ਆਪਣੇ ਖਿਆਲਾਂ ਨੂੰ ਹਟਾਉਣਾ ਬਹੁਤ ਅਹਿਮ ਏ, ਤਾਂ ਜੋ ਮਹਿਦੂਦ ਅਕੀਦੇ ਨੂੰ ਉਹਦੀ ਗਲਤੀ ਤੋਂ ਦਸਤਬਰਦਾਰ ਹੋਣ ਲਈ ਤਿਆਰ ਕੀਤਾ ਜਾ ਸਕੇ। ਇੱਕ ਬਦਤਮੀਜ਼ ਕੰਨ ਹਮਾਂਗੀ ਨੂੰ ਮੁਖਾਲਫਤ ਆਖਦਾ ਏ, ਨਾ ਕਿ ਕਦਰ ਦੇ ਕਾਬਲ ਇਤਫਾਕ ਨੂੰ। ਇਸ ਲਈ ਬਦਨੀ ਫਹਿਮ ਹਸਤੀ ਦੀ ਅਸਲੀ ਖੁਸ਼ੀ ਨੂੰ ਨਾ ਸਮਝਦਿਆਂ ਹੋਏ ਇਹਨੂੰ ਝੂਠੀਆਂ ਬੁਨਿਆਦਾਂ ਉੱਤੇ ਰੱਖੇਗਾ। ਸਾਇੰਸ ਮੁਖਾਲਫਤ ਨੂੰ ਠੀਕ ਕਰੇਗੀ ਤੇ ਸਾਨੂੰ ਹਯਾਤੀ ਦੀਆਂ ਮਿੱਠੀਆਂ ਹਮਾਂਗੀਆਂ ਸਿਖਾਵੇਗੀ। ਜਿੰਦ ਵਿੱਚ ਲਾਮਹਿਦੂਦ ਵਸਾਇਲ ਨੇ ਜਿਨ੍ਹਾਂ ਨੂੰ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਏ ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਵੇਗੀ ਜੇ ਜਿੰਦ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਦੂਦ ਨਹੀਂ ਕਰ ਸਕਦੇ, ਹਿੱਸਾਂ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੀਆਂ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਾਈ ਉੱਤੇ ਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਏ, ਨਹੀਂ ਤੇ ਖੁਸ਼ੀ ਕਦੀ ਫਤਹਿਮੰਦ ਨਹੀਂ ਹੋਵੇਗੀ। ਉਸ ਅਸਮਾਨੀ ਹਾਲਤ ਦਾ ਹਸੂਲ ਸਾਡੀ ਪੀੜ੍ਹੀ ਨੂੰ ਤਰੱਕੀ ਦੇਵੇਗਾ, ਜੁਰਮ ਨੂੰ ਤਲਫ ਕਰੇਗਾ ਤੇ ਉਮੰਗ ਨੂੰ ਉੱਚੇ ਮਕਾਸਦ ਅਨਾਇਤ ਕਰੇਗਾ। ਪਾਪ ਦੀ ਹਰ ਵਾਦੀ ਦਾ ਸਿਰ ਉੱਚਾ ਕਰਨਾ ਚਾਹੀਦਾ ਏ ਤੇ ਖੁਦਗਰਜ਼ੀ ਦਾ ਹਰ ਪਹਾੜ ਨੀਵਾਂ ਕਰਨਾ ਚਾਹੀਦਾ ਏ, ਤਾਂ ਜੋ ਸਾਇੰਸ ਵਿੱਚ ਸਾਡੇ ਰੱਬ ਦੀ ਰਾਹ ਹਮਵਾਰ ਕੀਤੀ ਜਾ ਸਕੇ। ਇਹ ਜਾਣਦਿਆਂ ਹੋਏ ਭਈ ਜਿੰਦ ਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਰ ਕੀਤੀਆਂ ਜਾਂਦੀਆਂ ਰਹੀਆਂ ਨੇ। ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ, ਤੇ ਇੰਜ ਉਹ ਇਨਸਾਨੀ ਖਿਆਲਾਂ ਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਹ ਵਿੱਚ ਲਿਆਇਆ ਤੇ ਉਹਨਾਂ ਨੂੰ ਜਿੰਦ ਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤੀਕਰ ਭਈ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ
ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਇਨਸਾਨ ਉਦੋਂ ਹਮ-ਆਹੰਗ ਹੁੰਦਾ ਹੈ ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਹੈ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।